ਆ ਗਿਆ ਆਪ ਲੱਗੀ ਓਏ ਸਰਦਾਰ ਦੀ ਧੀ ਆ ਅੱਖਾਂ ਨੀਵੀਆਂ ਕਰ ਓਏ ਅੱਖ ਨੀਵੀਂ ਆ ਮੁਕੰਮਲ ਨਚਾਈ ਆ ਓਏ ਅੱਖ ਨੀਵੀਂ ਕਰ ਉਹਨੂੰ ਵੀ ਕਹ ਮਾੜੀ ਜਿਹੀ ਨੀਵੀਂ ਹੋਵੇ ਉਹ ਤੇਰੀ ਅੱਖ ਤੇ ਬਿਲਕੁਲ ਨੋਕਾਂ ਧਾਰਾਂ ਤੇ ਆਉਣ ਡਈ ਆ ਚੰਗਾ ਕਾਰੀਗਰ ਨੌਕ ਧਾਰੀ ਦੇਦਾ ਹੁੰਦਾ ਓਏ ਕੀ ਬਕਵਾਸ ਕਰ ਰਹੇ ਹੋ ਮੇਰੇ ਪਾਪਾ ਕਿੱਥੇ ਨੇ ਰੱਬਾ ਜੀ ਕਿੱਥੇ ਨੇ ਉਹ ਨਾ ਯੂਨੀਅਨ ਕੌਂਸਲ ਦਰਖਾਸਤ ਦਿੱਤੀ ਆ ਮਹੀਨੇ ਡੇਢ ਤੱਕ ਪਤਾ ਲੱਗ ਜਾਣਾ ਕਿੱਥੇ ਆ ਕਿੱਥੇ ਕੀ ਮਤਲਬ ਮੇਰੇ ਪਾਪਾ ਜੀ ਕਿੱਥੇ ਨੇ ਤੁਸੀਂ ਇਹਨੂੰ ਕਹਿ ਲੋ ਓਏ ਮਜਾ ਇਹ ਕੌਣ ਹੈ ਐ ਬਰੇ ਅੰਮਿਆ ਓਏ ਸਰਦਾਰ ਦੀ ਧੀ ਆ ਓਏ ਅੱਖ ਨੀਵੀਂ ਕਰ ਇਹ ਨਹੀਂ ਹੋਣੀ ਓਏ ਉਹ ਕਿਉਂ ਨਹੀਂ ਹੋਣੀ ਆ ਪੱਠੇ ਦਾ ਮਸਲਾ ਤੁਹਾਡਾ ਕਿੱਥੇ ਆ ਉਹ ਪੱਠਿਆਂ ਦਾ ਮਸਲਾ ਬਣਨਾ ਹੀ ਆ ਗਟਰ ਚੋਂ ਨਿਕਲ ਕੇ ਤਾਂ ਬੋਤਲ ਪੀ ਲੈਂਦਾ ਪੱਠੇ ਠੰਡੇ ਤੱਤੇ ਹੋਏ ਆ ਇਹ ਕੌਣ ਹੈ ਇਹ ਹਾਂ ਇਹ ਨਾਈ ਆ ਹਲੀਮ ਦੀ ਦੇਖ ਖਰਾਬ ਹੋ ਗਈ ਉਹਨਾਂ ਨੇ ਅੱਗ ਲਾਤੀ ਉਹ ਕੋਈ ਨਹੀਂ ਚੱਲਦੇ ਕੰਮ 'ਚ ਵਾਧਾ ਘਾਟਾ ਹੋ ਜਾਂਦਾ ਓਏ ਕਿਹੜੇ ਇਹ ਚਾਹ ਮੁਟਿਆਲੇ ਕੀ ਗੱਲ ਹੈ ਸਾਡੀ ਗੱਲ ਤੇਰੇ ਸਮਝ ਆਉਣੀ ਚਾਹੀਦੀ ਓਏ ਅੰਮਿਆ ਤੂੰ ਨਾ ਦੁੱਧ ਨੂੰ ਬੱਤੀ ਲਾ ਦੇਣੀ ਆ ਤੈਨੂੰ ਪਤਾ ਸਿਰਫ ਨਹੀਂ ਤੁਹਾਨੂੰ ਤਾਲੀਮ ਦੀ ਕਮੀ ਆ ਪਾਗਲ ਦੇ ਬੱਚੋ ਸ਼ੇਖ ਰਸ਼ੀਦ ਦਾ ਆਪਣਾ ਸਟਾਈਲ ਆ ਬਰਿਆਮੇ ਦਾ ਆਪਣਾ ਸ਼ੇਖ ਰਸ਼ੀਦ ਦਾ ਆਪਣਾ ਸਟਾਈਲ ਆ ਤੇਰਾ ਆਹ ਸਟਾਈਲ ਆ ਨਾ ਜਿਹੜਾ ਮੜ ਜਾ ਇਹ ਸਟਾਈਲ ਬਹਿ ਕੇ ਮਾਰ ਸਕਦਾ ਉਹਨੂੰ ਮਾੜੇ ਆ ਸਟਾਈਲ ਨਾ 2 ਮਿੰਟ ਦੀ ਗੱਲ ਆ ਮੈਂ ਘਰ ਗਿਆ ਨੂੰ ਮੈਨੂੰ ਬਹੁਤ ਦੇਰ ਹੋ ਗਈ ਆ ਮੇਰੇ ਕਿਤੇ ਜਾਲੇ ਲਵਾ ਦੇਣੇ ਨਾ ਮੈਂ ਤੈਨੂੰ ਜਵਾਬ ਸ਼ਕਲੋਂ ਤੇ ਤੂੰ ਲੱਗ ਰਿਹਾ ਤੈਨੂੰ ਬੰਦਾ ਸ਼ੁਗਲ ਨਾਲ ਵੀ ਨਹੀਂ ਕਹਿ ਸਕਦਾ ਓਏ ਤੂੰ ਹਲਾਲ ਦਾ ਲੇਕਿਨ ਤੈਨੂੰ ਮੈਂ ਸੀਰੀਅਸ ਹੋ ਕੇ ਕਹਿ ਸਕਦਾ ਕਿ ਤੂੰ ਹਰਾਮ ਦਾ ਇਹ ਤੇ ਆਪਣਾ ਆਪਣਾ ਨਸੀਬ ਹੈ ਆ ਪਸੀਨਾ ਸਾਫ਼ ਕਰ ਲਾ ਸਾਲਿਆ ਐਂ ਲੱਗਦਾ ਜਿਵੇਂ ਚੱਡਿਆਂ 'ਚ ਸ਼ਾਵਰ ਮਾਰਿਆ ਹੁਣ ਤੁਸੀਂ ਹਿਸਾਬ ਲਾ ਲਓ ਕਿੱਡੇ ਕੁ ਮਾੜੇ ਇਲਾਕੇ 'ਚ ਰਹਿੰਦਾ ਜਿਨ੍ਹਾਂ ਦੀਆਂ ਔਰਤਾਂ ਦੇ ਚੱਡੇ ਹੀ ਲਿਬੜੇ ਆ ਹਾਲਾਂਕਿ ਸਾਡੇ ਮਾਸਕੋ ਵਾਲੀ ਸਾਈਡ ਤੇ ਉਹ ਤੇਰੀ ਖੋਚਾਂ 'ਚ ਆਲੂ ਮੇਥੀ ਸੁੱਟਾਂ ਮੈਂ ਉਹਨੂੰ ਆਲੂ ਇੱਥੇ ਵੀ ਨਹੀਂ ਸੁੱਟਣੀ ਹੁੰਦੀ ਕਿੱਥੇ ਸੁੱਟਣ ਡਿਆ ਆਪਣਾ ਆਪਣਾ ਸ਼ੌਕ ਆ। ਆ ਕੀ ਕਰ ਰਹੇ ਆ ਇਹ ਵੈਸੇ 5 ਵਜੇ ਤੋਂ ਬਾਅਦ ਸਿਰ ਤੇ ਮੱਛਰ ਬਹੁਤ ਆ ਜਾਂਦਾ ਇਹਦੇ ਖੋਤੀ ਦੇ ਬੱਚਿਆ ਤੇਰੀਆਂ ਗੋਲੀਆਂ ਨਹੀਂ ਚੱਲਦੀਆਂ ਮੇਰੀਆਂ ਤਾਂ ਚੜ ਜਾਂਦੀਆਂ ਗੱਲ ਪਤਾ ਕੀ ਹੈ ਓਏ ਇੱਧਰ ਹੋ ਜਾ ਨੇ ਕੰਜਰ ਨੇ ਤੇਰਾ ਨਰਜੀ ਸੇਵਰ ਖੋਲ ਦੇਣਾ ਇਹਦੀ ਇਹ ਨਾ ਹਰਕਤਾਂ ਦੀ ਵਜ੍ਹਾ ਨਾਲ ਇਹਦੀ ਅੰਮੀ ਇਹਦੇ ਸਾਹਮਣੇ ਆਇਆ ਫਿਰਦੀ ਹੈ ਬੇਵਕੂਫਾ ਸਰਦਾਰ ਦੀ ਕੁੜੀ ਆ ਮੈਂ ਉਹਦੇ ਨਾਲ ਸ਼ਾਦੀ ਕਰਾਉਣੀ ਆ ਮੈਂ ਤੈਨੂੰ ਦੱਸ ਦਵਾਂ ਇਹਨੂੰ ਪੁੱਛ ਲੈ ਪਹਿਲੇ ਪਸੰਦ ਕਿਤੇ ਮੇਰਾ ਤਾਂ ਨਹੀਂ ਸੇਚ ਰੱਖੀ ਫਿਰਦੀ ਤੇਰਾ ਤਾਂ ਮੇਰੇ ਮਾਂ ਪਿਓ ਨੇ ਜੇਲ੍ਹ 'ਚ ਨਹੀਂ ਰੱਖਿਆ ਵੀ ਸਾਡਾ ਓਏ ਹਾਲੇ ਆ ਬੀਬੀ ਜੀ ਤੁਹਾਡੀ ਸ਼ਾਦੀ ਹੋਣੀ ਬਹੁਤ ਜ਼ਰੂਰੀ ਆ ਕਬੋ ਨਾ ਮੇਰੇ ਅੱਬਾ ਜੀ ਨੂੰ ਮੇਰਾ ਵਿਆਹ ਕਰਨ ਪਰ ਤੁਹਾਡੇ ਵਾਲ ਸਾਹਿਬ ਜਿਹੜੇ ਆ ਉਹ ਕਹਿੰਦੇ ਆ ਕਿ ਕੋਈ ਵੱਡਾ ਹੱਥ ਮਾਰਾਂਗੇ ਤੇ ਫਿਰ ਕੁੜੀ ਦਾ ਵਿਆਹ ਕਰਨਾ ਜਿੰਨਾ ਮੈਂ ਹੱਥ ਮਾਰਦਾ ਮੇਰੇ ਆ ਕੋਈ ਵੀ ਨਹੀਂ ਮਾਰਦਾ ਮੇਰਾ ਤਾਂ ਗੁਜ਼ਾਰਾ ਹੀ ਹੱਥ ਮਾਰ ਕੇ ਹੋਣ ਡਿਆ ਔਰ ਵਾਕਈ ਇਹ ਹੱਥਾਂ ਦਾ ਬੜਾ ਪੱਕਾ ਇਹਨੇ ਮੇਰੇ ਹੱਥ ਮਾਰਿਆ ਮੈਨੂੰ ਇੰਜ ਕਰਨਾ ਪਿਆ ਦੇਖੋ ਮੇਰੀ ਗੱਲ ਸੁਣੋ ਮੈਂ ਉਹਦੇ ਨਾਲ ਸ਼ਾਦੀ ਕਰਾਂਗੀ ਜਿਹਨੇ ਵੱਡਾ ਡਾਕਾ ਮਾਰਿਆ ਵੱਡੀ ਚੋਰੀ ਕੀਤੀ ਹੋਵੇ ਵੱਡੀ ਚੋਰੀ ਵੱਡਾ ਡਾਕਾ ਹਾਂ ਤੇਰਾ ਪਾਸਪੋਰਟ ਬਣਿਆ ਹਾਂ ਬਣਿਆ ਕੈਨੇਡਾ ਮੇਰੇ ਤਾਏ ਦਾ ਮੁੰਡਾ ਰਹਿੰਦਾ ਨੀਨਾ ਉਹਦੇ ਨਾਲ ਕਰਾ ਦੇਣਾ ਇਹਦੇ ਉਹਦੇ ਨਾਲ ਵੱਡਾ- ਇਹ ਆ ਬਈ ਤੇਰੀ ਹੈ ਤੁਸੀਂ ਵੈਸੇ ਬਿਹਤਰੀਨ ਹਰਾਮ ਦੇ ਇਹਨੇ ਵੱਡਾ ਡਾਕਾ ਮਾਰਿਆ ਵਾ ਕਿਵੇਂ ਇਹ ਗਟਰ ਦੇ ਇਧਰੋਂ ਵੜ ਕੇ ਤੇ ਪਰਲੇ ਪਾਸਿਓਂ ਸਹੀ ਜੂਸ ਕੱਢ ਕੇ ਲਿਆਇਆ ਸੀ ਓਏ ਇਹਨੂੰ ਸਟੈਮਨਾ ਕਹਿੰਦੇ ਨੇ ਮੈਨੂੰ ਪੁੱਛਿਆ ਮੈਂ ਕਿਹਾ ਤੈਨੂੰ ਜਦੋਂ ਗਟਰ 'ਚ ਵੜਦਾ ਤੇਰਾ ਦਿਲ ਖਰਾਬ ਨਹੀਂ ਹੁੰਦਾ ਫਿਰ ਕਹਿੰਦਾ ਜੇ ਮੇਰੇ ਤੋਂ ਪਹਿਲੇ ਕੋ ਵੜਿਆ ਹੋਵੇ ਫੇਰ ਦਿਲ ਖਰਾਬ ਹੁੰਦਾ ਕੱਲਾ ਹਮਾ ਫੇਰ ਨਹੀਂ ਹੁੰਦਾ ਮੈਂ ਤੇਰੇ ਨਾਲ ਸੱਚਾ ਪਿਆਰ ਕਰਦਾ ਮੈਂ ਨਾ ਮੇਰੇ ਨਾਲ ਹਾਂ ਓਏ ਨਹੀਂ ਅਰੇ ਤੂੰ ਮੇਰਾ ਸਟੇਟਸ ਹੀ ਨਹੀਂ ਹੈ ਲੈ ਜੇ ਮੈਂ ਨਹੀਂ ਹਾਂ ਤੇ ਵੀਰਿਆ ਤੂੰ ਵੀ ਨਹੀਂ ਹੈ ਮੇਰਾ ਤਾਂ ਜ਼ਹਿਨ ਚੋਂ ਹੀ ਕੱਢ ਦੇ ਮੈਨੂੰ ਐਵੇਂ ਭੌਂਦੇ ਚ ਨਾ ਬਾਪ ਪੇਪਰ ਸਿੱਟਦੇ ਆ ਇੱਕ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਬਾਲਗ ਤੇ ਹੋਣਾ ਮੈਂ ਅਕਤੂਬਰ ਤੋਂ ਬਾਅਦ ਤੂੰ ਬਾਲਗ ਹੋਣਾ ਹੀ ਨਹੀਂ ਜੋ ਕਿ ਤੇਰੀਆਂ ਸੁਣਤਾਂ ਨਾਈ ਨੇ 2.5-3 ਇੰਚ ਵੱਧ ਕੀਤੀਆਂ ਇਹਨੇ ਤਾਂ ਜਦੋਂ ਬਾਲਗ ਹੋਣਾ ਇਹਦੀਆਂ ਭੈਣਾਂ ਨੇ ਘਰ ਢੋਲਕੀ ਵਜਾਉਣੀ ਦੇ ਸਾਂ ਦਾ ਬਾਲਗ ਮੇਰੇ ਬਾਪਲ ਦਾ ਬਾਲਗ ਇਹ ਤਾਂ ਬਾਲਗ ਇਹਨਾਂ ਦੇ ਤੇ ਦੇਖਣ ਬੜੀ ਦੂਰੋਂ ਆਉਂਦੀ ਦੁਨੀਆ ਓ ਜਿਵੇਂ ਆਹ ਆ ਇਹਦੀ ਬਾਲਗ ਜਿਵੇਂ ਪਿਛਾਈ ਦੇਖਣੀ ਉਹ ਤੁਹਾਡੀ ਮੈਂਟਲੀ ਅਪਰੋਚ ਤੋਂ ਮੈਨੂੰ ਜ਼ਾਹਰ ਹੋ ਰਿਹਾ ਹੈ ਕਿ ਤੁਹਾਡੇ ਦਰਵਾਜ਼ਿਆਂ ਤੇ ਲਿਖਿਆ ਹੈ ਚਸਕਾ ਪੁਆਇੰਟ ਔਰ ਤੁਹਾਡੇ ਦਰਵਾਜ਼ੇ ਤੇ ਲਿਖਿਆ ਹੈ ਸਸਤਾ ਪੁਆਇੰਟ ਵਿਆਹ ਫਿਰ ਕਿਹਦਾ ਕਰਾਉਣਾ ਬੀਬੀ ਜੀ ਔਰ ਇਹਨਾਂ ਦੇ ਜਿਹੜਾ ਦਰਵਾਜ਼ੇ ਤੇ ਵੱਡਾ ਲਿਖਿਆ ਜਿਹੜਾ ਵੱਡਾ
ਵੇਖ ਲਾ ਮੇਰਾ ਡਾਕਾ ਵੱਡਾ ਹੀ। ਮੈਂ ਬਹੁਤ ਵੱਡੇ ਡਾਕੇ ਮਾਰਦਾ। ਮੈਂ ਡਾਕਾ ਮਾਰ ਕੇ ਨਾ ਸਫ਼ਰ ਬਹੁਤ ਕਰਦਾ ਹਾਂ। ਹਾਂ ਉਹ ਵੱਡਾ ਫੜਿਆ ਜਾਂਦਾ ਇਸ ਕਰਕੇ ਡਾਕਾ ਮਾਰ ਕੇ ਫੌਰੀ ਮੈਂ ਸ਼ੇਖੂਪੁਰੇ ਵਾਲੀ ਗੱਡੀ 'ਚ ਬਹਿਣਾ ਵਾ। ਵੱਡੇ ਡਾਕੇ ਤੇ ਨਾ ਜਾਈ ਮੁਟਿਆਰੇ, ਕਿਉਂ? ਸਿਰਫ ਤਣਾਅ ਤੇ ਜਾਈ। ਵੱਡੇ ਡਾਕੇ ਮੈਂ ਬਥੇਰੇ ਇੰਜ ਹੋਏ ਦੇਖੇ ਆ। ਇਹ ਤੇ ਹੁਣ ਰਾਜ ਕਰਨ ਲੱਗ ਗਿਆ ਜਿਹੜੇ ਡਾਕੇ ਆਏ ਹੋਏ ਆ। ਸਾਰੀ ਕਮਾਈ ਇਹਨਾਂ ਦੀ ਫੈਮਿਲੀ ਕਰਦੀ ਆ। ਜੋ ਵੀ ਔਰ ਹੈ ਪੂਰੀ ਫੈਮਿਲੀ ਚਸਕੋਲੀ ਹੋਈ ਆ। ਉਹੀ ਪੈਸੇ ਦੇ ਪੱਠੇ ਆਪਣੀਆਂ ਮੱਝਾਂ ਨੂੰ ਪਾ ਕੇ ਉਹੀ ਪੂਛ ਖੜੀ ਕਰਕੇ ਕਰੀ ਜਾਂਦੀਆਂ। ਆ ਬਹੁਤ ਵੱਡਾ ਡਾਕੂ ਆ। ਹੈ ਹਾਂ ਇੱਕ ਜਗ੍ਹਾ ਤੇ ਚਾਹ ਪੀਣ ਚੱਲ ਗਿਆ। ਕਹਿੰਦਾ ਚਾਹ ਯਾਰ ਸਟਰੋਂਗ ਜੀ ਤੇਜ਼ ਬਣਾਈ, ਮੈਨੂੰ ਸਾਰੀ ਰਾਤ ਨੀਂਦ ਨਾ ਆਵੇ। ਉਹਨੇ ਚਾਹ ਬਣਾ ਕੇ ਪੌਣੀ ਸਿਰ 'ਚ ਮਾਰਤੀ। ਸਿਰ ਪਾੜ ਗਿਆ, ਸਾਰੀ ਰਾਤ ਸਾੜ ਪੈਂਦਾ ਰਿਹਾ। ਕਹਿੰਦਾ ਯਾਰ ਚਾਹ ਤਾਂ ਠੀਕ ਸੀ ਲੇਕਿਨ ਪੱਤੀ ਬਹੁਤ ਤੇਜ਼ ਪਾਈ। ਮੈਨੂੰ ਅਗਲੇ ਦਿਨ ਵੀ ਨੀਂਦ ਨਹੀਂ ਆਈ। ਉਹ ਤੈਨੂੰ ਪਤਾ ਵੇ ਬਰਿਆਮਾ ਫਿਰ ਜਫਾ ਕਾ ਆਦਮੀ ਹੈ। ਓਏ ਜੋ ਵੀ ਹੈ ਇਹ ਚੋਰੀ ਸਹੀ ਨਹੀਂ ਕਰਦਾ, ਚੋਰੀ ਸਹੀ ਨਹੀਂ ਕਰਦਾ। ਮੈਂ ਚੋਰੀਆਂ ਸਹੀ ਕਰਦਾ ਵਾਂ। ਇਹਨੇ ਤੇ ਇੱਕ ਜਗ੍ਹਾ ਤੇ ਪੰਪ ਖੋਲਿਆ। ਹਾਂ ਇੱਕ ਦਿਨ ਢਿੱਲਾ ਕਰਕੇ ਚਲਾ ਗਿਆ, ਫਿਰ ਦੂਜੇ ਦਿਨ ਪੰਪ ਚੁੱਕ ਕੇ ਲੈ ਗਿਆ, ਫਿਰ ਲਿਆ ਕੇ ਫੇਰ ਵਾਪਸ ਰੱਖਤਾ। ਕਿਉਂ? ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਤੂੰ ਵਾਪਸ ਕਿਉਂ ਰੱਖਿਆ? ਕਹਿੰਦਾ ਅੱਜ ਮੈਨੂੰ ਕਿਸੇ ਨੇ ਨਹੀਂ ਦੇਖਿਆ, ਹੁਣ ਕੱਲ ਨੂੰ ਲੈ ਕੇ ਜਾਊਂਗਾ। ਬੜੇ ਮੁੱਤੇ ਦੇ ਕਿਹੜਾ ਡਾਕਾ ਮਾਰਦਾ ਤੂੰ ਓਏ? ਇਹਨੂੰ ਕਹਿੰਦੇ ਆ ਇਮਾਨਦਾਰੀ। ਘਰੋਂ ਪੁੱਠੀ ਜੁੱਤੀ ਪਾ ਕੇ ਆ ਗਿਆ। ਮੈਂ ਕਿਹਾ ਸਾਲਿਆ ਤੂੰ ਡਾਕਾ ਮਾਰਨ ਚੱਲਿਆ, ਜੁੱਤੀ ਪੁੱਠੀ ਪਾਈ ਆ। ਕਹਿੰਦਾ ਨਹੀਂ ਪਾਈ ਸਿੱਧੀ ਆ, ਖਲੋਨਾ ਮੈਂ ਇੰਜ ਆ। ਓਏ ਸ਼ੁਰੂ ਤੋਂ ਇਦਾਂ ਧੋਖੇਬਾਜ਼ ਹੈਗਾ ਵਾ। ਇਹ ਤੇ ਦਾਈ ਨੂੰ ਗੇੜਾ ਦੇ ਕੇ ਉਹ ਅੱਗੇ ਨਿਕਲਦੀ ਹੈ, ਪਿੱਛੋਂ ਦੀ ਆ ਗਿਆ। ਇਦਾਂ ਦਾ ਹੀ ਇੰਨਾ ਤੈਨੂੰ ਜੰਮ ਕੇ ਤੇ ਮਾਂ ਤੇਰੀ ਨੂੰ ਬੈਰੀਆ ਟਾਊਨ ਘਰ ਮਿਲ ਗਿਆ ਸੀ। ਇਹ ਤਾਂ ਜਦੋਂ ਜੰਮਿਆ ਇਹਦਾ ਆਪਾ ਸੌਦੀਆ ਸੀਗਾ, ਉਹਨੂੰ ਤਸਵੀਰ ਭੇਜੀ, ਅੱਛਾ ਉਹ ਤੋਂ ਵੀ ਅੱਗੇ ਚਲਾ ਗਿਆ। ਵਾਪਸ ਹੀ ਨਹੀਂ ਆਇਆ। ਇਹਦੇ ਜੰਮਣ ਤੋਂ ਬਾਅਦ ਇਹਦੀ ਮਾਂ ਨੂੰ ਅਣਜਾਣ ਔਰਤ ਦਾ ਲਕਬ ਮਿਲਿਆ। ਕਹਿੰਦੀ ਅਣਜਾਣ ਆ। ਇਹਦਾ ਪਿਓ ਬਾਹਰੋਂ ਆਣ ਕੇ ਉਹਨੇ ਸਿੱਧਾ ਇਹਦੀ ਮਾਂ ਦਾ ਪਰਚਾ ਕਰਾਇਆ। ਕਿਉਂ? ਕਹਿੰਦੀ ਮੇਰੇ ਪੂਰੇ ਸਾਲ ਦਾ ਫਰੂਟ ਖਰਾਬ ਕੀਤਾ ਇਹਦੀ ਮਾਂ ਨੇ। ਇੰਨੇ ਮੈਨੂੰ ਚਾਗੀ ਵਾਲੇ ਦਾ ਜੂਸ ਪਿਲਾਏ, ਇੰਨੇ ਕੇਲੇ ਖਵਾਏ। ਕਿੱਥੇ ਆ ਇਹ ਸਾਲਾ ਕਿੱਥੇ ਆਉਂਦਾ ਤੈਨੂੰ? ਆਮ ਬੱਚਾ ਹੋ ਜਾਂਦਾ 9 ਮਹੀਨਿਆਂ ਚ। ਹਾਂ ਇਹ 36 ਮਹੀਨਿਆਂ ਬਾਅਦ ਹੋਇਆ ਜੀ। 36 ਮਹੀਨਿਆਂ ਬਾਅਦ। ਉਹ ਚੰਗੀ ਚੀਜ਼ ਚਾਹੀਦੀ ਹੋਵੇ ਟਾਈਮ ਤਾਂ ਮੰਗਦੀ ਆ। ਉਹਦੇ ਗਣਾ ਤਰੀਕ ਪੜੀ ਆ। ਹੈ ਚੰਗੀ ਚੀਜ਼ ਆ, ਹੈ ਚੰਗੀ ਚੀਜ਼ ਆ। ਇਹਦੀ ਮਾਂ ਨੂੰ ਨਾ ਮਹੱਲੇ 'ਚ ਮਸ਼ਹੂਰ ਸੀ ਕਿ ਇਹਨੂੰ ਚੀਜ਼ਾਂ ਚੰਬੜਦੀਆਂ ਵਾ। ਅੱਛਾ ਉਦੋਂ ਫਿਰ ਇਹਦੀ ਮਾਂ ਨੂੰ ਕਿਤੇ ਚੀਜ਼ਾਂ ਚੰਬੜੀਆਂ ਵਾ, ਉਹਨਾਂ 'ਚੋਂ ਆਹ ਚੀਜ਼ ਹੋਈ ਹੈ। ਬਕਵਾਸ ਜਦੋਂ ਇਹਦੀ ਮਾਂ ਕਰੇ ਨੂੰ ਤੇ ਇੱਧਰ ਤੁਹਾਡੇ ਇਲਾਕੇ ਜਿਸ ਤਰ੍ਹਾਂ ਦੇ ਹੇਠ ਉੱਤੇ ਹੁੰਦੇ ਆ, ਉਧਰ ਸਾਡੇ ਸਕਰਦੂ ਵਾਲੀ ਸਾਈਡ ਤੇ ਮਸਲਾ ਹੀ ਕੋਈ ਨਹੀਂ ਬਣਦਾ। ਇਹਦੀ ਮਾਂ ਨੇ ਚੀਜ਼ਾਂ ਜਦੋਂ ਚਿੰਬੜਦੀਆਂ ਸੀ ਨਾ ਹਾਂ। ਤੇ ਰੌਲਾ ਹੀ ਨਹੀਂ ਸੀ ਪਾਉਂਦੀ। ਅੱਛਾ ਕਹਿੰਦੀ ਕੋਈ ਨਹੀਂ, ਹੁਣ 10 ਮਿੰਟ ਬਾਅਦ ਦੱਸੂਗੀ। ਚੀਜ਼ ਆਪਣੀ ਚੰਗੀ ਭਲੀ ਜਦੋਂ ਥੱਕ ਕੇ ਨਲਕੇ ਤੋਂ ਹੱਥ ਪੈਰ ਧੋਣ ਡਈ ਹੁੰਦੀ ਸੀ ਨਾ, ਉਦੋਂ ਕਹਿੰਦੀ ਆ ਮੈਂ ਮਰ ਗਈ, ਆ ਕੌਣ ਆ ਕੌਣ? ਵੀ ਜਦੋਂ ਚੀਜ਼ ਬੜੀ ਆ ਅੰਦਰ ਉਦੋਂ ਦੱਸ। ਆਓ ਆਪਣੇ ਆਪਣੇ ਜੁੱਸੇ ਦਾ ਹਿਸਾਬ ਆ। ਬੀਬੀ ਜੀ ਤੁਸੀਂ ਕਹਿ ਰਹੇ ਸੀ ਕਿ ਮੈਂ ਇਹ ਸ਼ਾਦੀ ਕਿੰਨੀ ਕੇਜ ਦਾ ਹੋਵੇ ਬੰਦਾ? 18 20 ਸਾਲ ਦਾ ਹੋ ਗਿਆ। ਇਹਦਾ ਮਤਲਬ ਹਲੇ ਮੈਨੂੰ 8-9 ਸਾਲ ਲੱਗਣੇ ਆ। ਲੋਕਾਂ ਦੀ ਉਮਰ ਤਾਂ ਨੂੰ ਜਾਂਦੀ, ਤੂੰ ਪਛਾਣ ਪਾਉਣਾ। ਤੁਹਾਡੀ ਉਮਰ ਕਿੰਨੀ ਹੈ ਜੀ? ਇਸ ਟਾਈਮ ਆਹੋ ਇਹ ਜਦੋਂ ਟਾਈਟੈਨਿਕ ਆਈ ਹੈ ਨਾ, ਉਹ ਤੋਂ 6 ਸਾਲ ਬਾਅਦ ਹੋਇਆ ਮੈਂ। ਜਦੋਂ ਟਾਈਟੈਨਿਕ ਆਈ ਆ ਹਾਂਜੀ ਤੇ ਜਿੱਥੇ ਇੰਨਾ ਲੇਟ ਹੋ ਗਿਆ ਸੀ ਤਾਂ ਤੂੰ ਰਹਿ ਨਹੀਂ ਦਿੰਦਾ ਹੈ? ਤੇਰੇ ਮਾਪੇ ਨੂੰ ਕਿੰਨੀ ਦੇਰ ਬਾਅਦ ਤੈਨੂੰ ਦੱਸਿਆ ਕਿ ਤੂੰ ਸਾਡਾ ਵਾ? ਉਹ ਤੋਂ ਵਿੱਚ ਪਾਉਣੀ ਨਹੀਂ ਡਿਆ ਟਾਈਮ। ਉਹ ਕਿਸੇ ਵੇਲੇ ਮਾਂ ਪੁੱਤਰ ਦੀ ਨਹੀਂ ਫਰੈਂਕਨੈਸ ਹੁੰਦੀ। ਲੈ ਟਾਈਟੈਨਿਕ ਦਾ ਆ ਹੀਰੋ ਹੁੰਦਾ ਨਾ, ਤੇ ਟਾਈਟੈਨਿਕ ਉਹਨਾਂ ਨੇ ਗੰਦੇ ਨਾਲੇ 'ਚ ਡੋਬਣਾ ਸੀ। ਇਹ ਟਾਈਟੈਨਿਕ ਫਿਲਮ ਚ ਆਇਆ ਵਾ। ਕਿੱਥੇ? ਉਹ ਜਦੋਂ ਸਾਰੀਆਂ ਲਾਸ਼ਾਂ ਡੁੱਬ ਨਹੀਂ ਗਈਆਂ, ਆਹੋ। ਜਿਹੜੀਆਂ ਤਰ ਕੇ ਬਾਹਰ ਆਈਆਂ, ਉਹਨਾਂ 'ਚ ਇੱਕ ਆਹ ਲਾਸ਼ ਸੀ। ਓਏ ਐਵੇਂ ਬਕਵਾਸ ਮੈਂ ਕਰੀ ਜਾਂਦਾ ਪਾਣੀ ਲਿਆਉਣਾ ਤੂੰ। ਤੁਹਾਡੇ ਲਈ। ਇੱਥੇ ਪਤਾ ਮਸਲਾ ਕੀ ਬਣਿਆ ਇਸ ਟਾਈਮ? ਹਾਂਜੀ ਮੁਟਿਆਰ ਦਾ ਹੋਇਆ ਬੀਪੀ ਹਾਈ। ਫੇਰ ਇਹ ਮੰਗ ਰਿਹਾ ਤਬਲੇ ਧਾਮੇ ਦੀ ਥਾਪ। ਤੇ ਉਹਨੂੰ ਕਿੰਨੀ ਵਾਰ ਕਿਹਾ ਕਿ ਮੂੰਹ ਤੇ ਮਾਸਕ ਰੱਖਿਆ ਕਰ, ਮਾਮਾ ਮੈਨੂੰ ਵੀ ਡਰਾਈ ਜਾਂਦਾ। ਲਵਾ ਵਿੱਚ ਬੱਸਾਂ ਨਾ ਕਿੱਧਰ ਆਇਆ? ਸਰਦਾਰ ਉੱਥੇ ਨਾ ਬਾਹਰ ਇੱਕ ਕੁੜੀ ਫਿਰਦੀ ਰਹੀ ਸੀ, ਨਹਿਰ ਤੇ ਮੈਂ ਉਹਨੂੰ ਲੈ ਆਇਆ। ਬਸ ਠੀਕ ਹੈ, ਜੇ ਕੱਲੀ ਫਿਰ ਰਹੇ ਸੀ ਕਿੱਥੇ ਫਿਰ ਰਹੇ ਸੀ? ਨਹਿਰ ਤੇ ਨਹਿਰ ਤੇ ਕੱਲੀ ਔਰਤ ਕਦੇ ਵੀ ਨਹੀਂ ਫਿਰਨ ਚਾਹੀਦੀ ਹੁੰਦੀ। ਇੱਥੇ ਫੇਰ ਉਹਨੂੰ, ਇੱਥੇ ਫੇਰ ਮੈਂ ਬੁਲਾਵਾਂ? ਬੁਲਾਓ। ਓਏ ਕੀ ਓਏ ਮੈਂ ਜਿੰਦੇ ਰਹੋ ਕੰਜਰੋ, ਤੁਹਾਡਾ ਬੇੜਾ ਕਰਕੇ ਜੇ ਹੋਏ ਉਹ ਪੀਸ ਪਹਿਲਾਂ ਹੀ ਤੁਸੀਂ ਬਹੁਤ ਵੱਡਾ ਲਿਆਂਦਾ ਹੋਇਆ ਇਹ ਸੁਧਾਰ ਚੰਗੇ ਨਹੀਂ ਹੈ, ਤੈਨੂੰ ਪਤਾ ਮੇਰੇ ਤੁਸੀਂ 200 ਰੁਪਏ ਜੇਬ 'ਚ ਪਾਓ, ਖਾਓ ਉਹਨੂੰ ਦਿਓ। ਤੁਸੀਂ ਚਲੋ ਜਰਾ ਬਾਹਰ ਗਿਆ ਕੱਢ ਕੇ ਆਓ। ਮੈਂ ਸੱਚੇ ਜਾਵਾਂ, ਮੈਂ ਬਾਹਰ ਨਹੀਂ ਜਾਵਾਂ, ਮੈਂ ਗੁੱਲਿਆ ਮਾਣਿਆ ਮੇਰੇ ਆਪਾ ਖੁਦਾ ਗਿਆ ਉਹ ਮੇਰੇ ਆਪਾ ਰਿਹਾ। ਇੱਕ ਮਿੰਟ ਉਹ ਤਫੈਲ ਉਹ ਕਿੱਥੇ ਆਇਆ? ਹੁਣ ਤਾਂ ਚੱਪੇ ਦਾ ਫਰਕ ਰਹਿ ਗਿਆ।
ਗਿਆ ਕੋਈ ਗੱਲ ਸਹੀ ਕਰ ਲਾ ਚਲੇ ਚੱਪੇ ਦਾ ਫਰਕ ਰਹਿ ਗਿਆ ਓ ਯਾਰ ਥੋੜਾ ਜਿਹਾ ਫਰਕ ਰਹਿ ਗਿਆ ਆ ਗਿਆ ਬਸ ਆ ਕਸ਼ਮੀਰ ਪੁਲ ਪਰ ਟੱਪਣ ਡਿਆ ਇਹ ਬੱਚੀ ਬੜੀ ਨਾਜ਼ੁਕ ਆ ਪਾਇਣ ਜਿਹੜੀ ਇਹ ਬੱਚੀ ਨਾਜ਼ੁਕ ਆ ਜਿਹਨਾਂ ਬੜੇ ਹੋ ਕੇ ਗੱਲ ਕਰਨੀ ਪਾਇਣ ਜਿਹੜੀ ਮਰਜੀ ਨਾ ਦੇਗਾ ਪੈਸੇ ਮੁੰਡੇ ਨੂੰ ਲੈ ਕੇ ਆ ਲੈਂਦੇ ਨੇ ਜੈਗੀ ਚੱਲ ਬਣ ਜਾਣਾ ਇਹਨੇ ਕਲਾਵਾਈਆਂ ਲਾ ਲਾ ਆਉਣਾ ਅਸੀਂ ਇਹ ਬੱਚੀ ਫੁੱਲਾਂ ਤਰ੍ਹਾਂ ਰੱਖੀ ਆ ਬਸ ਅਸੀਂ ਵੀ ਇਹਨਾਂ ਫੁੱਲਾਂ ਨੂੰ ਪਾਣੀ ਲਾਉਣਾ ਵਾ ਅਸੀਂ ਮੈਂ ਸੱਕੇ ਜਾਵਾਂ ਪੈਸਿਆਂ ਦੇ ਢੇਰ ਲਾ ਦੇਣੇ ਆ ਮੈਂ ਓਏ ਕੁੜੀ ਦਾ ਪਿਓ ਆ ਗਿਆ ਕੁੜੀ ਦਾ ਪਿਓ ਉਹ ਦਿਖਾ ਲੈ ਓ ਯਾ ਕੰਜਰਾ ਕੰਦੀ ਨੇ ਸੱਦਿਆ ਇਹਨਾਂ ਕੰਜਰਾਂ ਨੇ ਮੈਂ ਤਾਂ ਪੈਸੇ ਚੜਾ ਦੇਣੇ ਨੇ ਤਾਂ ਚੋਰੀ ਤੂੰ ਚਾਹੁੰਦਾ ਕੀ ਆ ਤੇ ਤੋਂ ਛੋਟੀ ਵੀ ਰਿਹਾ ਭਾਈ ਕੁੜੀ ਮੈਨੂੰ ਬਹੁਤ ਪਸੰਦ ਆ ਭਾਈ ਮੈਨੂੰ ਇਹ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਜਗ੍ਹਾ ਦਿਖਾਓ ਕਾਹਦੇ ਲਈ ਇਹ ਜਿੰਨੀ ਦੇਰ ਤੁਸੀਂ 200 ਰੁਪਇਆ ਤੁਹਾਡੇ ਕੋਲ ਹੋਣੀ ਤਾਂ ਤੁਸੀਂ ਮੇਰੇ ਕੋਲ ਆ ਜਾਓ ਉਹ ਜਾ ਕੰਮ ਕਰ ਜਾ ਭੱਜਿਆ ਸਾਲਿਆ ਜਿੱਡਾ ਵੱਡਾ ਮੂੰਹ ਆ ਤੇਰੇ ਚੰਡ ਵੀ ਦੋਵਾਂ ਹੱਥਾਂ ਨਾਲ ਮਾਰਨੀ ਪੈਣੀ ਇਹ ਕੀ ਗੱਲ ਕੀ ਹੈ ਤੇਰੇ ਮੂੰਹ ਦੀ ਓਏ ਓਏ ਬੱਚੀ ਦੇ ਪੈਸੇ ਥੋੜੇ ਆ ਚਲੋ ਚੱਲ ਮੂੰਹ ਲਾ ਤੂੰ ਆ ਡਰਾਉਣਾ ਬਿੱਲਾ ਚੜਾਇਆ ਨੂੰ ਉਹ ਪੈਸੇ ਥੋੜੇ ਪੈਸੇ ਹੋਰ ਕੱਢ ਯਾਰ ਆ ਕੁੜੀ ਮੈਨੂੰ ਬਹੁਤ ਪਸੰਦ ਆ ਵੀ ਗੱਲ ਸੁਣ ਲਓ ਪੈਸਿਆਂ ਦੇ ਢੇਰ ਲਾ ਦਿਆਂਗੇ ਮੈਂ ਆਵਾਜ਼ ਸੁਣੀ ਕੋਈ ਮੈਂ ਮਰ ਗਈ ਨਾ ਵੇ ਬਾਹਰ ਨਹੀਂ ਕੱਢਣਾ ਨਾ ਕਿਉਂ ਬਾਹਰ ਨਹੀਂ ਕੱਢਣਾ ਮੈਂ ਤੂੰ ਅਸੀਂ ਇੰਨੇ ਪੈਸੇ ਖਰਚਣੇ ਤੇ ਬਾਹਰ ਨਹੀਂ ਕੱਢਣਾ ਉਹ ਤਫੈਲ ਨੂੰ ਫੋਨ ਕਰ ਆ ਜਾਂਦਾ ਤਫੈਲ ਆ ਜਾਂਦਾ ਵੀਰੇ ਤਫੈਲ ਆ ਜਾਂਦਾ ਵਾ ਮੈਨੂੰ ਲੱਗਦਾ ਆ ਜਾਣਾ ਤਫੈਲ ਤਫੈਲ ਆਇਆ ਜੇ ਆਉਣਾ ਨਹੀਂ ਤੇ ਫਿਰ ਰਹਿਣ ਦੇ ਲੈ 10 ਮਿੰਟ ਏਦਾਂ ਹੀ ਮੇਰੇ ਕਾਲ ਤੇ ਰਹੀ ਮੈਂ ਤੈਨੂੰ ਇੱਥੇ ਹੀ ਦੱਸ ਦੇਣਾ ਕਿ ਇੱਥੇ ਹੀ ਮੁੜ ਜਾ ਬਸ ਤਫੈਲ ਓਏ ਉਹ ਤਫੈਲ ਮੁੜ ਜਾ ਪਿੱਛੇ ਗੱਡੀ ਮੋੜ ਲਾ ਇਹ ਕੁੱਤੀ ਨਸਲ ਦੇ ਆ ਉਹ ਇੱਥੇ ਸ਼ੁਰੂ ਹੋ ਗਿਆ ਮੇਰੇ ਭਾਈ ਗੱਲ ਹੈ ਕਿ ਕੁੜੀ ਮੈਨੂੰ ਪਸੰਦ ਆ ਤੁਸੀਂ ਇਸ ਤਰ੍ਹਾਂ ਕਰੋ ਇਹਦਾ ਬਹਿ ਕੇ ਅਸੀਂ ਗਾਣਾ ਮੁਕੰਮਲ ਸੁਣਨਾ ਉਹ ਪੈਸੇ ਦੇ ਕੱਢ ਕੱਢੀ ਜਾ ਉਹ ਦੇ ਦਿੰਦੇ ਪੈਸੇ ਜਾ ਭੱਜਾ ਤੂੰ ਮੈਂ ਸੱਚੇ ਤੁਸੀਂ ਇਸ ਤਰ੍ਹਾਂ ਕਰੋ ਪੈਸੇ ਜਿੰਨੀ ਦੇਰ ਮੁੰਡਾ ਨਹੀਂ ਨਾ ਲੈ ਕੇ ਆਉਂਦਾ ਤੁਸੀਂ ਬੱਚੀ ਆਪਣੀ ਨੂੰ ਕਹੋ ਜਰਾ ਆਪਣਾ ਮਾੜਾ ਜਿਹਾ ਬਿੱਲੂ ਟੁੱਥਾਉਣ ਕਰ ਲਵੇ ਚੋਈ ਸਾਹਿਬ ਮੇਰਾ ਦਿਲ ਕਰਦਾ ਤੁਸੀਂ ਜ਼ਿੰਮੇਦਾਰ ਬੰਦੇ ਹੋ ਮੈਂ ਤੁਹਾਡੇ ਘਰ ਜਾਵਾਂ ਤੇ ਮੈਂ ਦੋ ਪੀਵਾਂ ਜਿਹਦੇ ਉੱਤੇ 2 ਬਦਾਮ ਤੇ ਜੇ ਤੈਨੂੰ ਉਹ ਪਿਆਰ ਜਿਹਦੇ ਥੱਲੇ 2 ਖਰੋਟ ਇੰਨੀ ਮਾਰਿਆ ਬੱਚਿਆ ਆ ਕੁੜੀ ਮੈਨੂੰ ਪਸੰਦ ਆਈ ਤੁਸੀਂ ਮੁਕੰਮਲ ਪੈਸੇ ਦੱਸੋ ਕਿੰਨੇ 5 ਲੱਖ ਰੁਪਈਆ 5 ਲੱਖ ਰੁਪਏ ਹਾਂਜੀ ਜਿਹਨੇ 5 ਲੱਖ ਦੇਣਾ ਉਹਨੇ ਤੈਨੂੰ ਸਾਹ ਨਹੀਂ ਲੈਣ ਦੇਣਾ ਕੀ ਆਏ ਪੈਸੇ ਘਟਾਓ ਪੈਸੇ ਕੋ ਉਨੇ ਕੁ ਰੱਖੋ ਮੈਂ ਤੇਰੇ ਚੰਡ ਮਾਰਨੀ ਆ ਆ ਖੋਤੀ ਦਾ ਬੱਚਾ ਆ ਤੁਰਦਾ ਫਿਰ ਆ ਸਾਲਾ ਤੁਰਦਾ ਫਿਰਦਾ ਐਂ ਲੱਗਦਾ ਜਿਵੇਂ ਮਹਿਰਾਨ ਗੱਡੀ ਸਿੱਧੀ ਕਰਾਈ ਆ ਹਾਲੇ ਆ ਕਿ ਕੁੜੀ ਮੈਨੂੰ ਪਸੰਦ ਆ ਕਿੰਨੇ ਪੈਸੇ ਪਾ ਜਾਣ ਉਹ ਸਾਰਾ 5 ਲੱਖ ਰੁਪਈਆ ਹੈ ਵਾ ਤੁਹਾਡੇ ਆਸਤੇ 4 ਲੱਖ 35,000 4 ਲੱਖ 35,000 ਹਾਂਜੀ ਸਾਨੂੰ ਅਸਲ ਪੈਸੇ ਦੱਸੋ ਜਿਹਦੇ ਨਾਲ ਤੁਹਾਡੀ ਵੀ ਜਾਨ ਬਚ ਜਾਵੇ ਸਾਡੀ ਵੀ ਬਚ ਜਾਵੇ ਚਲੋ ਇੰਜ ਕਰੋ 3 ਲੱਖ ਕਰ ਲਓ ਚੱਲ ਘਟਾ ਲੈਣ ਦੇ ਕਹਿੰਦੇ ਮੁੰਡਾ ਕਿੰਨੇ 3 ਲੱਖ 3 ਲੱਖ ਹਾਂਜੀ 10 ਮਿੰਟ ਠਹਿਰ ਜੇ ਹੋਰ ਥੱਲੇ ਆਉਣਾ ਕਮਾਨ ਨਾ ਇਹਦਾ ਮੂੰਹ ਹੀ ਆਇਆ ਜਿਵੇਂ ਮੀਂਹ ਮੰਗਣ ਦੇ ਯਾਰ ਲਾ ਮੀਂਹ ਪਾਵੇ ਯਾਰ ਗਰਮੀ ਬਹੁਤ ਆ ਪਾਵੇ ਮੀਂਹ ਮਾ ਇਹ ਜੇ ਕੁਛ ਵੀ ਨਹੀਂ ਅੱਜ ਜਦੋਂ ਜੰਮਿਆ ਇਹਦੇ ਪਿਓ ਨੇ ਟੁੱਟੇ ਦਿਲ ਨਾਲ ਮਠਿਆਈ ਵੰਡੀ ਉਹ ਫੜੇ ਮੁੰਡਾ ਆ ਇਹ ਤਾਂ ਜਦੋਂ ਹੋਣ ਵਾਲਾ ਸੀ ਤਾਈ ਨੇ ਮਾੜੀ ਜਿਹੀ ਝਾਤੀ ਮਾਰੀ ਇਹਦੇ ਮੂੰਹ ਦੇਖਿਆ ਨਾ ਜਦੋਂ ਆਹੋ। ਬਾਹਰ ਆਣ ਕੇ ਇਹਦੀ ਮਾਂ ਨੂੰ ਕਹਿੰਦੀ ਨਹੀਂ ਪੈਣਾ ਤੇਰਾ ਮੁੰਡਾ ਨਾ ਅੰਦਰ ਡਿਸਾਟ ਜਿਹਾ ਵਾ
ਗੱਲ ਸੁਣੋ ਆਉਂਦਾ ਚਲੋ ਉਹ ਭਾਈਏ ਤਾਂ ਤਫੈਲ ਨੇ ਪੈਸੇ ਲੈ ਕੇ ਆਉਣਾ ਤੇ ਮੈਨੂੰ ਬੁਲਾ ਲਈ ਨਾ ਤੇਰੇ ਨੇ ਤਫੈਲ ਉਹਨੇ ਨੇ ਖੱਤੀ ਦੇ ਨਾ ਤੂੰ ਪੈਸੇ ਕੱਢ ਅੰਦਰ ਹੀ ਬੈਠਾ ਭਾਈ ਓਏ ਇੱਕ ਤਾਂ ਪਹਿਲੀ ਗੱਲ ਦਾ ਹਾਸਾ ਤੇ ਨਹੀਂ ਕੀ ਆ ਗਿਆ ਤੇ ਘਰੇ ਵਾਲੇ ਕਿੰਨਾ ਸੀ ਕੋ ਓਏ ਕੀ ਕਰੋ ਸਿੱਧਾ ਹੀ ਕੀ ਕਰ ਅਸਲ 'ਚ ਹੈ ਚੁੱਫਾ ਜੁਫਾ ਕਿਹੜਾ ਚੁੱਫਾ ਬਦਮਾਸ਼ ਉਹਨੂੰ ਉਹ ਬੁਲਾਓ ਬੁਲਾ ਬੁਲਾਓ ਉਹਨੂੰ ਚਲੋ ਸ਼ਾਬਾਸ਼ ਜੁਫਾ ਭਾਈ ਹੀ ਕਿੱਥੇ ਭੇਜੋ ਆਹੋ ਆ ਬਈ ਕੀ ਮਸਲਾ ਲੈ ਓਏ 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 ਜੁਫੇ ਨੂੰ ਬੁਲਾ ਓਏ ਉਹ ਕੰਜਰੋ ਤੁਹਾਡੇ ਬੂਥਿਆਂ ਤੋਂ ਲੱਗਦਾ ਜਿਹੜੀ ਇਸ ਕੋਠੇ ਦੀ ਔਰਤ ਸਭ ਤੋਂ ਛੋਟੀ ਹੈ 80 ਸਾਲ ਤੋਂ ਉੱਤੇ ਹੀ ਹੈ ਲੈ ਮੈਨੂੰ ਫਰੈਸ਼ ਪੀਸ ਚਾਹੀਦਾ ਮੇਰੀ ਏਜ ਦਾ 13 14 ਪਾਸ ਆ ਤੇ ਬਿਲਕੁਲ ਹੀ ਬੇੜਾ ਸ਼ਾਦ ਰਿਹਾ ਛੁੱਟੀ ਬੈਠਾ ਓਏ ਇੱਧਰ ਆ ਮੈਂ ਨਾਲ ਦੇ ਕੋਠੇ ਤੇ ਚਲੇ ਨਾ ਭਾਈ ਨਾਲ ਦੇ ਨਹੀਂ ਕੋਠੇ ਗੱਲ ਤੇ ਸੁਣੋ ਚੋਈ ਸਾਹਿਬ ਆ ਗੱਲ ਪੁੱਛਣੀ ਤੁਹਾਡੇ ਕੋਲੋਂ ਜੀ ਕਦੀ ਤੁਸੀਂ ਕਿਸੇ ਨੂੰ ਕਿਹਾ ਹੋਵੇ ਕਦੀ ਕਿਹਾ ਹੋਵੇ ਕੀ ਜਾਓ ਭੈੜਿਆ ਇਹਨੂੰ ਛੁਰੀ ਫੇਰ ਲੋ ਨੇ ਬਚਣਾ ਨਹੀਂ ਇਹ ਕਾਬਲੇ ਇਹਤਰਾਮ ਹੈ ਹਾਂ। ਜੀ ਚੋਈ ਸਾਹਿਬ ਦੱਸੋ ਖੋਤੀ ਦਾ ਬੱਚਾ ਪਿੰਡਾਂ 'ਚ ਜਾ ਕੇ ਕਹਿੰਦਾ ਮੈਂ ਮਰੀਮ ਔਰੰਗਜ਼ੇਬ ਦਾ ਭਾਣਜਾ ਹਾਂ। ਇਹ ਸੱਚੀ ਮੁੱਚੀ ਮਾਨਾ ਡਾਵਾ ਦੇ ਵਿੱਚ ਕੋਈ ਬੰਦਾ ਮਿਸ ਕਰ ਮਾਰੇ ਨਾ ਕੰਡਕਟਰ ਏਦਾਂ ਦੇ ਬੰਦੇ ਨੂੰ ਉਠਾਦਾ ਚਲਾ ਆਇਆ ਬਾਹਰ ਆਇਆ ਬਾਹਰ ਆਹੋ ਹੁਣ ਵੀ ਉਹ ਗਰੀਬ ਆਦਮੀ ਆ ਆਹੋ ਤੁਹਾਡੇ ਵਿਹੜੇ 'ਚ ਚੈਰੀ ਉੱਗੀ ਆ ਖੋਤੀ ਦਾ ਬੱਚਾ ਜੁਮੇਰਾਤ ਦੀ ਰੋਟੀ ਅੱਜ ਵੀ ਤੁਹਾਡੇ ਘਰ ਆਉਂਦੀ ਆ ਸਾਡਾ ਤਾਂ ਫੇਰ ਚਲੋ ਅੱਛੇ ਹੋਟਲ 'ਚੋਂ ਖਾਣਾ ਹੁੰਦਾ ਉਹ ਸਵਾਲ ਰਾਤ ਦੀ ਗੰਦੀ ਟਾਕੀ ਗੱਲ ਇਹ ਆ ਵੀ ਕਿੱਧਰ ਆਇਆ ਕੌਣ ਆ ਤੂੰ ਤੇਰੇ ਵਰਗੇ ਨਾ ਜਾਹਲ ਵਿਹੜੇ ਹੁੰਦੇ ਆ ਅੱਛਾ ਚਾਂਦ ਰਾਤ ਨੂੰ ਲੱਤ ਤੋੜ ਕੇ ਆਪਣੀ ਕਹਿਣਗੇ ਮੇਰੀ ਤਾਂ ਨਹੀਂ ਕੁਰਬਾਨੀ ਹੋਣੀ ਆਇਆ ਕਿੱਧਰ ਹੋ ਮਫਰੂਰੀ ਕੀ ਉਹ ਮੈਂ ਆਇਆ ਆਹ ਕੰਮ ਦਾ ਡਰ ਸੀ ਉਹੀ ਕੰਜਰਾਂ ਕੋਲੋਂ ਕਰਵਾਇਆ ਨਾ ਹੁਣ ਕਿੱਧਰ ਮੈਂ ਕਾਰ ਤੇਰੀ ਮਾਂ ਕਿਸੇ ਖੋਤੀ ਦਾ ਬੱਚਿਆ ਤੇਰੀ ਮਾਂ ਤੇ ਖੁੱਦਾਂ ਦੀ ਗਰੀਸ ਤੇ ਆ ਕਿਸੇ ਗੰਦੀ ਦਾ ਆ ਦੇ ਆ 2 ਨੰਬਰ ਕੰਜਰ ਕੁੱਤੇ ਦੇ ਬੱਚੇ ਬਾਜਾ ਵੀ ਤੁਹਾਡਾ ਟੁੱਟਾ ਅਦਰ ਗਾਲੀ ਚਾਹ ਪੀ ਕੇ ਦੇਖ ਲਾ ਉਹ ਯਾਰ ਮੈਂ ਉਹਦੇ ਹਾਸੇ ਦਾ ਮੁਨਕਰ ਨਹੀਂ ਹਾਸੇ ਦੇ ਬੰਦੇ ਦੇ ਪੁੱਤਾਂ ਤੋਂ ਸਿਆਣੇ ਸੱਚੀ ਕਹਿੰਦੇ ਆ ਉਹ ਕਿਸੇ ਖੋਤੀ ਦੇ ਆ ਆ ਵੇਖ ਇਹਨੂੰ ਕਹਿੰਦੇ ਕੰਪੇਨ ਤੁਹਾਡੀ ਭੈਣ ਦੇ ਜੇਬ 'ਚ ਇਸਤਰੀ ਰੱਖਾਂ ਓਏ 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 ਬੰਦਾ ਬਣ ਕੁੜੀ ਚਾਹੀਦੀ ਆ ਕਿੰਨੀ ਗੇਜ ਦੀ ਤੂੰ ਰਹਿਣ ਦੇ ਆ ਦੇਖ ਲਾਈ ਕਦੀ ਵੀ ਕੰਜਰ ਦਾਇਮੀ ਹੂੰ ਬਿਹਤਰੀਨ ਖਵਾਤੀਨ ਬ੍ਰੋਕਰ ਉਹ ਜਿਹੜੇ ਖਵਾਤੀਨ ਬ੍ਰੋਕਰ ਹੁੰਦੇ ਆ ਉਹ ਆਪਣੇ ਮੂੰਹ ਤੋਂ ਪਛਾਣੇ ਜਾਂਦੇ ਆ ਅਕਲੋ ਜਾ ਆ ਜੀਵੇਂ ਨਾਲ ਮੈਂ ਬਾਈ ਨੂੰ ਛੱਡ ਦੋ ਹਾਂਜੀ ਭਾਈ ਮਸਲਾ ਕੀ ਮਸਲਾ
ਓਏ ਲਾਨਤ ਯਾਰ ਸਮਝੇ ਉਹਨਾਂ ਨੂੰ ਹੁਣ ਕੰਜਰੋ ਹੁਣ ਤੁਹਾਡੇ ਬੱਲੇ ਕੀ ਰਹਿ ਗਿਆ ਇਹਨੂੰ ਕਹਿੰਦੇ ਆ ਜੁਸਤਜੂ ਪੈਸੇ ਲੈਣੇ ਸੀ ਹਾਂਜੀ ਇਹ ਉਦਾਂ ਨਹੀਂ ਆ ਉਹ ਸਾਨੂੰ ਵੀ ਪਤਾ ਓਏ ਫਰੀ ਤਮਾਸ਼ਬੀਨੀ ਆ ਤੂੰ ਤਾਂ ਕਹਿੰਦੀ ਸੀ ਮੇਰਾ ਭਰਾ ਸਹੀ ਹੋ ਗਿਆ ਉਹ ਕਿਤਾ ਕੁੱਤਿਆਂ ਘੁੰਮੇ ਉਵੇਂ ਲੱਗਾ ਝੂਠਾ ਜਾਂਦਾ ਮੈਨੂੰ ਕਹਿੰਦਾ ਸੀ ਬਾਜੀ KFC ਚ ਇਸ ਤਰ੍ਹਾਂ ਕਿਸੇ ਦੀ ਆਸ਼ਕੀ ਮਸ਼ੂਕੀ ਚ ਬੋਲਣਾ ਕੁਫਰ ਆ ਫੇਰ ਕਹਿੰਦੇ ਕੁਝ ਸਮਝਾਉਣ ਵਾਲਾ ਹੈ ਨਹੀਂ ਕੁੱਤਾ ਕੁੱਤਾ ਭੌਂਕੀ ਜਾ ਐਂਜੀ ਲਾਰੀ ਅੱਡੇ ਚੱਲ ਜਾ ਲਾਰੀ ਅੱਡੇ ਨਹੀਂ ਨਹੀਂ ਮੈਂ ਪਹਿਲੇ ਲੂਰੀ ਅੱਡੇ ਹੋਇਆ ਵਾਂ ਨਹੀਂ ਪਹਿਲਾਂ ਲਾਰੀ ਨਹੀਂ ਹੋਇਆ ਓਏ ਇਹਨੂੰ ਭੇਜ ਦਿਓ ਮੇਰੇ ਉੱਤੇ ਮੱਖੀਆਂ ਬਹਿਣ ਡਈਆਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕੋਠਾ ਤੇ ਮੱਖੀਆਂ ਉਹ ਤੁਸੀਂ ਨਾਲ ਮਰੂੰਡਾ ਵੀ ਬਣਾਉਂਦੇ ਆ ਗੁੜ ਦਾ ਕੰਮ ਆ ਇਹਦਾ ਨਹੀਂ ਪਤਾ ਤੁਹਾਨੂੰ ਤੁਸੀਂ ਉਹ ਇੰਡੀਆ ਦਾ ਗਾਣਾ ਸੁਣਿਆ ਪਾਪੀ 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 ਚੂਲੋ ਉਹਦੇ ਚ ਇੱਕ ਔਰਤ ਨਹੀਂ ਕਹਿੰਦੀ ਹਰੀ ਵਾਰੀ ਵਾਹ ਇਹ ਉਹਦਾ ਵੱਡਾ ਮੁੰਡਾ ਵਾ ਕਿਸੇ ਗੰਦੀ ਨਸਲ ਦੇ ਆ ਉਹ ਤੇ ਮੇਰੀ ਖਾਲਾ ਪਤਾ ਨਹੀਂ ਝੂਠ ਬੋਲ ਕੇ ਕੰਜਰੋ ਤੁਹਾਨੂੰ ਕੀ ਲੱਭਦਾ ਬੁੜਾ ਮਰੇ ਤੇ ਉਹ ਨਹੀਂ ਆਈ ਸਾਡਾ ਲੈਣ ਦੇਣ ਹੀ ਕੋਈ ਨਹੀਂ ਆਈ ਲਵ ਯੂ ਆਪਣਾ ਇੰਤਖਾਬੀ ਨਿਸ਼ਾਨ ਇਹਦੀ ਭੈਣ ਦਾ ਕੱਚਾ ਉਹ ਕਹਿੰਦੀ ਬਾਟਾ ਜੀ ਅਸੀਂ ਹਾਸ਼ਮੀ ਬਾਟਾ ਹਾਂਜੀ ਸਾਡੇ ਜਿਹੜਾ ਮੇਦਿਆਂ ਦਾ ਮਸਲਾ ਜ਼ਿਆਦਾ ਨਾ ਸਮੋਸੇ ਪਕੌੜੇ ਯੂਜ਼ ਕਰੀਦੇ ਆ ਉਧਰ ਸਾਡੇ ਮਾਸਕੋ ਵਾਲੀ ਸਾਈਡ ਤੇ ਨਾ ਜ਼ਿਆਦਾ ਠੰਡ ਆ ਇਹ ਸੱਚੀ ਇਹ ਮਾਸਕੋ ਵਾਲੀ ਗੱਲ ਤਾਂ ਯਾਦ ਆਇਆ ਸੱਚੀ ਮੁੱਚੀ ਸੋਹਣੀ ਕੁੜੀ ਕਿਤੇ ਰਾਤ ਨੂੰ ਵੀ 2:30 ਵਜੇ ਪਰਾਂਠੇ ਵਾਲੇ ਨੂੰ ਹੱਥ ਦੇਗੀ ਨਾ ਪਰਾਂਠੇ ਵਾਲਾ ਬ੍ਰੇਕ ਲਾਏਗਾ ਆ ਚਿੱਟੇ ਦੀ ਭੈਣ ਨੇ ਰਕਸ਼ਾ ਨੂੰ ਹੱਥ ਦਿੱਤਾ ਭਾਜੀ ਪੁੱਛਣਾ ਉਹਨੇ ਵੀ ਰਕਸ਼ੇ ਵਾਲੇ ਨੂੰ ਹੱਥ ਦਿੱਤਾ ਦੂਰੋਂ ਵੇਖ ਕੇ ਕਹਿ ਰਿਹਾ ਸੀ ਪਰੇ ਹੋਇਆ ਵਿੱਚ ਮਾਰ ਦੋ ਸਿਰਫ ਤੁਹਾਨੂੰ ਹਸਾਉਣ ਵਾਸਤੇ ਮਿਹਨਤ ਕਰ ਰਿਹਾ ਅਦਰਵਾਈਜ਼ ਤੁਹਾਨੂੰ ਪਤਾ ਹੀ ਆ ਕਿੰਦਾ ਤੇ ਇੱਥੇ ਹੈ ਹੀ ਨਹੀਂ ਕਿੰਨਾ ਕਿੱਥੇ ਆ ਆ ਵੇਖੋ ਸੋਹਣੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਕੁੜੀਆਂ ਆਪਣੇ ਦੋਸਤਾਂ ਕਜ਼ਨਾਂ ਨੂੰ ਹਵਾਈ ਮੁਹੱਬਤ ਕਰਦੀਆਂ ਜਾਨੂ ਇਹ ਤਾਂ ਛੋਟੀ ਬਾਜੀ ਛਾਨਾ ਆਹੋ ਕੀ ਕਹਿੰਦੀ ਬਾਜੀ ਛਾਨਾ ਉਹਦਾ ਹਾਸਾ ਉਹ ਰੁਕੇਗਾ ਕਹਿੰਦੇ ਉਹ ਸ਼ੁਰੂ ਤੋਂ ਲੱਗਾ ਵਾ ਤੁਸੀਂ ਕਹਿ ਰਹੀ ਹੋ ਉਹਦਾ ਹਾਸਾ ਰੁਕੇਗਾ ਫਿਰ ਅੱਗੇ ਗੱਲ ਚੱਲਣੀ ਉਹਨੂੰ ਫਿਰ ਆਪਣੇ ਘਰ ਲੈ ਜਾ ਕੱਲਾ ਹੀ ਗਈ ਨਹੀਂ ਉਹ ਤੇਰਾ ਪਾਰਟ ਬੋਸ ਬਣਿਆ ਮੈਂ ਤੈਨੂੰ ਘਰ ਲੈ ਕੇ ਜਾਣਾ ਚੱਲ ਬਹਰਹਾਲ ਇਹਦੀ ਭੈਣ ਬਾਜੀ ਛਾਨਾ ਆਹੋ ਅੱਲਾ ਦੇ ਕੰਮਾਂ 'ਚ ਸਾਨੂੰ ਬੋਲਣਾ ਨਹੀਂ ਚਾਹੀਦਾ ਉਹਦੀ ਥੋੜੀ ਜਿਹੀ ਨਾ ਲਿਪ ਮੂਵਮੈਂਟ ਪ੍ਰੋਬਲਮ ਆ ਅੱਛਾ ਇਧਰਲਾ ਬੋਲੂ ਤੋਲਾ ਪਾਟਾ ਜਿਵੇਂ ਰੇਲਵੇ ਵਾਲੇ ਟਿਕਟ ਨਹੀਂ ਪਾੜਦੇ ਆਹੋ ਉਹਨੇ ਵੀ ਤੂੰ ਤੇਰੇ ਵਿੱਚ ਰਹਿ ਗਿਆ ਕੀ ਆਹ ਪਰਲੇ ਦਾ ਮੂੰਹ ਦੇਖੋ ਛੋੜੋ ਇਸ ਬਾਤ ਮਾੜੇ ਪਿੰਡਾਂ ਦੀ ਇੰਜ ਦੀ ਵਾਹਿਆਤ ਮੱਝ ਹੁੰਦੀ ਆ ਕਰਦੀ ਕੀ ਇੱਕ ਮੌਸਮ ਹੁੰਦਾ ਨਾ ਜਿਹਨੂੰ ਕਹਿੰਦੇ ਮੁਕਾਮੇ ਆਤਾ ਆਹੋ ਉਦੋਂ ਗਲੀ 'ਚ ਬੰਨੀ ਹੋਈ ਹਰ ਆਏਗਾ ਇਹਨੂੰ ਸੁਲ੍ਹਾ ਕਰਦੀ ਹੁੰਦੀ ਆ ਕਿਵੇਂ ਜੇ ਕੋਈ ਸਾਈਕਲ ਵਾਲਾ ਮੋੜ ਮੋੜਦਾ ਨਾ ਕੋਈ ਨਖਰਾ ਵੀ ਕਰਦੀ ਏ ਇਹ ਸੱਚੀ ਮੁੱਚੀ ਅਸਲਮ ਚੀਟਾ ਦੀ ਮੈਂ ਤੁਹਾਨੂੰ ਗੱਲ ਸੁਣਾਵਾਂ ਹਾਂ। ਅਸਲਮ ਚੀਟਾ ਇੱਕ ਵਾਰੀ ਪਹਿਲਾਂ ਮੇਲਾ ਵੇਖਣ ਚਲਾ ਗਿਆ ਅੱਛਾ। ਉਹ ਤਾਂ ਸਾਰੀ ਦੁਨੀਆ ਮੇਲਾ ਵੇਖ ਰਹੀ ਇਹਨੇ ਜਲੇਬੀ ਚੁੱਕ ਕੇ ਖਾ ਲਈ ਹੱਥ ਧੋਤੇ ਨਹੀਂ ਪੂਰੇ ਪਿੰਡ ਨੂੰ ਪੂੰਝ ਲਏ ਸ਼ੀਰੇ ਵਾਲੇ ਸਾਰੇ ਲੋਕੀ ਮੇਲਾ ਵੇਖਣ ਗਏ ਇਹ ਸਾਰਾ ਨੁਕਰ ਚ ਮੱਖੀਆਂ ਨਾਲ ਕੱਲਾ ਆਰੇ ਲੱਗਾ ਸੀ
ਤੇਰੇ ਬੱਚਿਆ ਕਿਉਂ ਝੂਠ ਬੋਲੀ ਜਾਣਾ ਸਕਰਦੂ ਕੋ ਮੇਲਾ ਲੱਗਦਾ ਸਾਲਿਆ ਤੇਰੇ ਵਰਗੇ ਭਾਲੂ ਗੱਡੀਆਂ ਦੇ ਡੈਸ਼ਬੋਰਡ ਤੇ ਪਹਿਨਦੇ ਕੀ ਕਰਦੇ ਗੱਡੀ ਨੂੰ ਬ੍ਰੇਕ ਲੱਗੇ ਤੇਰੇ ਵਰਗੇ ਭਾਲੂ ਇੱਕੋ ਹੀ ਕੰਮ ਕਰ ਇਹ ਤੁਸੀਂ ਆਏ ਕਿੱਧਰ ਆਏ ਦੱਸੋ ਜਨਾਬ ਮੁਖਤਸਰ ਗੱਲ ਇਹ ਕੋਠਾ ਮੈਂ ਤੇ ਇੰਸ਼ੋਰੈਂਸ ਕਰਾਉਣ ਨਹੀਂ ਆਇਆ ਪੈਸੇ ਕਿੰਨੇ ਆ ਪੈਸੇ ਤੇਰੀ ਦੁਆ ਨਾਲ ਕੱਟ ਦਿਆਂਗਾ ਪੂਰੇ ਕੰਜਰ ਹੈ ਪੈਸੇ ਹੁਣ ਕਿੰਨੇ ਆ ਹੁਣ ਆਹੋ ਤੁਹਾਡੀ ਮਾਂ ਦਾ ਕਿੰਨੇ ਪੈਸੇ ਚਾਹੀਦੇ ਆ ਪੈਸੇ ਕਿੰਨੇ ਚਾਹੀਦੇ ਆ तमीज से ਆ ਤਮੀਜ਼ ਤਮੂ ਛੱਡ ਦੋ ਪੈਸੇ ਕਿੰਨੇ ਚਾਹੀਦੇ ਆ वो कितने चाहिए उसको बताओ ਉਹ 20 ਲੱਖ ਰੁਪਇਆ ਦੇ ਦਿਓ ਤੁਸੀਂ ਸਾਹਿਬ